ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾ ਟੋਨੀ ਟਰਕੀਅਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕੋਲੋਬਿਸ, ਮਨਦੀਪ ਸਿੰਘ ਸੈਨਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 6 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਜੰਗ ਦੇ ਹਾਲਾਤਾਂ ਤੋਂ, ਕਿਉਂਕਿ ਆਪਾਂ ਲਗਾਤਾਰ ਹਰ ਰੋਜ਼ ਇਹਦੇ ਉੱਤੇ ਚਰਚਾ ਕਰ ਰਹੇ ਹਾਂ। ਦੁਨੀਆ ਭਰ ਦੇ ਵਿੱਚ ਇਹਦੇ ਤੇ ਚਰਚਾ ਹੋ ਰਹੀ ਹੈ। ਜਿਹੜੀ ਭਾਰਤ ਦੇ ਐਂਗਲ ਤੋਂ ਜਿਹੜੀ ਚਰਚਾ ਕਰਨ ਵਾਲੀ ਹੈ ਉਹ ਇਹ ਹੈ ਕਿ ਅੱਜ ਹਰ ਘੰਟਾ ਹਰ ਜ਼ੁਬਾਨ ਦੇ ਉੱਤੇ ਇਹੀ ਨਾਂ ਸੀਗਾ ਕਿ ਕੀ ਭਾਰਤ ਵਾਕਈ, ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਇੱਕ ਸੋਵਰਨ ਮੁਲਕ ਦਾ ਪ੍ਰਧਾਨ ਮੰਤਰੀ ਹੈ? ਕਿ ਭਾਰਤ ਹਰ ਕੰਮ ਹੀ ਟਰੰਪ ਦੀ ਇਜਾਜ਼ਤ ਲੈ ਕੇ ਕਰਦਾ ਜੀ? ਬਿਲਕੁਲ ਜੀ, ਆਜ਼ਾਦ ਮੁਲਕ ਦੇ ਵਿੱਚ ਫੈਸਲੇ ਸਰਕਾਰਾਂ ਨੇ ਲੈਣੇ ਹੁੰਦੇ ਆ ਜੀ। ਜੇ ਉਸ ਮੁਲਕ ਦੀ ਤਕਦੀਰ ਦਾ ਫੈਸਲਾ ਕਿਸੇ ਦੂਸਰੇ ਮੁਲਕ ਦਾ ਮੁਖੀ ਕਰੇ, ਫਿਰ ਇਸ ਨੂੰ ਕੀ ਮੰਨੀਏ ਕਿ ਉਹਨਾਂ ਦੇ ਕੰਟਰੋਲ 'ਚ ਆ ਸਾਰਾ ਕੁਝ? ਦੇਸ਼ ਕੰਟਰੋਲ 'ਚ ਕਰ ਲਿਆ ਕਿ ਸਰਕਾਰ ਕੰਟਰੋਲ 'ਚ ਕਰ ਲਿਆ ਕਿ ਲੀਡਰ ਕੰਟਰੋਲ 'ਚ ਕਰ ਲਿਆ? ਜੀ, ਇਹਦੇ ਕੀ ਮਾਇਨੇ ਆ? ਇਸ ਮੌਕੇ ਮੈਂ ਦੇਖ ਰਿਹਾ ਸੀਗਾ ਕਿ ਟਰੰਪ ਉਹਨਾਂ ਦਾ ਕਹਿਣਾ ਵੀ ਕਿ ਇਰਾਨ ਦੇ ਵਿੱਚ ਜੇ ਲੀਡਰ ਚੁਣਨੇ ਆ ਤਾਂ ਸਾਡੀ ਮਰਜ਼ੀ ਦੇ ਚੁਣੇ ਜਾਣਗੇ, ਸਾਨੂੰ ਉਹਦਾ ਖਾਮੇਨਈ ਦਾ ਮੁੰਡਾ ਆਗੂ ਮਨਜ਼ੂਰ ਨਹੀਂ, ਜਾਂ ਜੇ ਹੋਰ ਚੀਜ਼ ਕਿਸੇ ਨੂੰ ਬਣਾਉਣਾ ਚਾਹੁੰਦੇ ਉਹ ਸਾਨੂੰ ਮਨਜ਼ੂਰ ਨਹੀਂ, ਅਸੀਂ ਦੱਸਾਂਗੇ ਕਿਹਨੂੰ ਬਣਾਓ, ਫਿਰ ਸਾਨੂੰ ਮਨਜ਼ੂਰ ਹੈ। ਹੁਣ ਇਹਦਾ ਮਤਲਬ ਉਹ ਉੱਥੇ ਦੀ ਸੱਤਾ ਨੂੰ ਆਪਣੇ ਕੰਟਰੋਲ 'ਚ ਲੈਣਾ ਚਾਹੁੰਦਾ, ਤੇ ਸੱਤਾ ਕੰਟਰੋਲ 'ਚ ਆ ਤਾਂ ਮੁਲਕ ਕੰਟਰੋਲ 'ਚ ਹੈ। ਜਦੋਂ ਉਸ ਪੈਮਾਨੇ ਤੋਂ ਖੜ ਕੇ ਦੇਖਦੇ ਆ, ਕੀ ਭਾਰਤ ਦੀ ਸੱਤਾ ਅਮਰੀਕਾ ਦੇ ਕੰਟਰੋਲ 'ਚ ਆ ਗਈ ਹੈ? ਸਹੀ ਹੈ। ਕੀ ਭਾਰਤ ਦੇ ਮੁਖੀ ਟਰੰਪ ਦੇ ਕੰਟਰੋਲ 'ਚ ਨੇ? ਅੱਜ 8ਵਾਂ ਦਿਨ ਹੈ ਜੰਗ ਨੂੰ, 7 ਦਿਨ ਪੂਰੇ ਹੋ ਲਏ ਇਸ ਜੰਗ ਨੂੰ। ਜੀ ਜੀ। 6ਵੇਂ ਦਿਨ ਭਾਰਤ ਦਾ ਵਿਦੇਸ਼ ਸਕੱਤਰ ਮਿਸ਼ਰੀ, ਉਹ ਵਿਕਰਮ ਮਿਸ਼ਰੀ, ਉਹ ਇਰਾਨ ਦੇ ਦੂਤਾ ਘਰ 'ਚ ਜਾਂਦਾ ਹੈ ਤੇ ਉੱਥੇ ਰਾਜਦੂਤ ਕੋਲ ਜਾ ਕੇ ਉਹਨਾਂ ਦਾ ਕਿਤਾਬ ਮੰਗ ਕੇ ਉਹਦੇ ਵਿੱਚ ਆਪਣਾ ਖਾਮੇਨਈ ਦੀ ਮੌਤ ਤੇ ਅਫਸੋਸ ਦਰਜ ਕਰਾਇਆ ਹੁੰਦਾ। ਠੀਕ ਹੈ। 6 ਦਿਨਾਂ ਬਾਅਦ ਜਾਣਕਾਰੀ ਮਿਲੀ ਕਿ ਖਾਮੇਨਈ ਦੀ ਮੌਤ ਹੋ ਗਈ। ਜੀ ਜੀ, ਸਹੀ ਹੈ। 6 ਦਿਨਾਂ ਬਾਅਦ ਲੱਗਿਆ ਕਿ ਸਾਨੂੰ ਵੀ ਦੁੱਖ ਪ੍ਰਗਟਾ ਦੇਣਾ ਚਾਹੀਦਾ, ਤੇ ਉਹ ਦੁੱਖ ਇੱਕ ਬਾਬੂ ਪ੍ਰਗਟਾ ਕੇ ਦੇਸ਼ ਦਾ ਦੁੱਖ ਬਣ ਜਾਊਗਾ ਪ੍ਰਗਟਾਉਣਾ। ਜੀ, ਸਹੀ ਹੈ, ਸਹੀ ਹੈ। ਪ੍ਰਧਾਨ ਮੰਤਰੀ ਨੇ ਅਫਸੋਸ ਪ੍ਰਗਟਾਇਆ, ਦੇਸ਼ ਦੇ ਗ੍ਰਹਿ ਮੰਤਰੀ ਨੇ, ਵਿਦੇਸ਼ ਮੰਤਰੀ ਨੇ ਅਫਸੋਸ ਪ੍ਰਗਟਾਇਆ, ਸਰਕਾਰ ਨੇ ਕੋਈ ਦੁੱਖ ਪ੍ਰਗਟਾਇਆ, ਸਰਕਾਰ ਨੇ ਜਿਹੜੀਆਂ ਜਾਨਾਂ ਜਾ ਰਹੀਆਂ ਉਹਨਾਂ ਦੇ ਦੁੱਖ ਪ੍ਰਗਟਾਇਆ, ਸਰਕਾਰ ਨੇ ਜੰਗ ਬੰਦ ਕਰਨ ਦੀ ਕੋਈ ਅਪੀਲ ਕੀਤੀ, ਗੱਲਬਾਤ ਰਾਹੀਂ ਨਿਬੜਨਾ ਚਾਹੀਦਾ ਜੀ, ਮਾੜਾ ਜਿਹਾ ਇੱਕ ਸੇਫ ਸਾਈਡ ਕਹਿ ਦੋ। ਪਰ 6 ਦਿਨਾਂ ਬਾਅਦ ਵੀ ਜਿਹੜੇ ਗਏ ਉਹ ਆਪੇ ਚਲੇ ਗਏ ਕਿ ਉਹ ਵੀ ਇਜਾਜ਼ਤ ਲੈ ਕੇ ਗਏ? ਹੁਣ ਇਜਾਜ਼ਤ ਦਾ ਸਵਾਲ ਕਿੱਥੋਂ ਆਇਆ? ਸਵਾਲ ਇੱਥੋਂ ਆਇਆ ਕਿ ਕੱਲ ਦਾ ਢੰਡੋਰਾ ਪਿੱਟਿਆ ਜਾ ਰਿਹਾ ਜੀ ਕਿ ਰੂਸ ਤੋਂ ਤੇਲ ਖਰੀਦਣ ਦੀ ਸਾਨੂੰ ਇਜਾਜ਼ਤ ਮਿਲ ਗਈ ਜੀ। ਅਮਰੀਕਾ ਤੋਂ ਇਜਾਜ਼ਤ ਲੈ ਕੇ ਤੇਲ ਖਰੀਦੋਗੇ, ਇਹਦਾ ਮਤਲਬ ਸਹੀ ਹੈ, ਇਹਦਾ ਮਤਲਬ ਤੁਸੀਂ ਟਰੰਪ ਦੇ ਕਹਿਣ ਸਰ ਚੱਲੋਗੇ ਨਾ। ਉਧਰੋਂ ਵੀ ਆ ਰਿਹਾ ਸੁਨੇਹਾ ਕਿ ਭਾਰਤ ਨੂੰ 3 ਅਪ੍ਰੈਲ ਤੱਕ ਜੀ ਇਜਾਜ਼ਤ ਦੇ ਦਿੱਤੀ ਗਈ ਹੈ, ਰੂਸ ਤੋਂ ਕੱਚਾ ਤੇਲ ਖਰੀਦ ਸਕਦਾ। ਸਹੀ ਹੈ, ਬਿਲਕੁਲ। ਸੋ ਇਹਦਾ ਮਤਲਬ ਜਿਹੜਾ ਵਿਰੋਧੀ ਧਿਰਾਂ, ਜਿਹੜੀਆਂ ਕਿਸਾਨ ਜਥੇਬੰਦੀਆਂ, ਜਿਹੜੀਆਂ ਸਮਾਜਿਕ ਜਥੇਬੰਦੀਆਂ, ਜਿਹੜੇ ਭਾਰਤ ਦੇ ਚਿੰਤਕ ਲੋਕ, ਬੁੱਧੀਜੀਵੀ ਵਰਗੇ ਖਾਸਾ ਪ੍ਰਗਟਾ ਰਹੇ ਨੇ ਕਿ ਸਮਝੌਤਿਆਂ ਨਾਲ ਅਸੀਂ ਗੁਲਾਮ ਹੋ ਜਾਾਂਗੇ, ਤੇ ਅਜੇ ਤਾਂ
ਸਮਝੌਤੇ ਪ੍ਰਵਾਨ ਨਹੀਂ ਚੜੇ ਪੂਰੀ ਤਰ੍ਹਾਂ ਤੇ ਤੁਸੀਂ ਹੁਣੇ ਤੋਂ ਗੁਲਾਮੀ ਵਾਲੇ ਦ੍ਰਿਸ਼ ਸਾਹਮਣੇ ਆ ਗਏ। ਸਹੀ ਹੈ, ਬਿਲਕੁਲ। ਜੇ ਤੇਲ ਅਸੀਂ ਈਰਾਨ ਤੋਂ ਨਹੀਂ ਲੈਣਾ, ਅਸੀਂ ਰੂਸ ਤੋਂ ਨਹੀਂ ਲੈਣਾ, ਤੇ ਅੱਜ ਤੁਸੀਂ ਕਹੋ ਰੂਸ ਤੋਂ ਲੈਣਾ, ਤੇ ਇਹਦਾ ਮਤਲਬ ਸਾਰਾ ਕੁਝ ਤੈਅ ਕੌਣ ਕਰ ਰਿਹਾ ਤੁਹਾਡਾ? ਸਹੀ ਗੱਲ ਹੈ। ਉਧਰ ਉਹਨਾਂ ਨੇ ਰਾਹ ਰੋਕਿਆ, ਬੰਦ ਕੀਤਾ ਕਿ ਹਾਂ ਇੱਥੋਂ ਤੇਲ ਦੇ ਬੇੜੇ ਨਹੀਂ ਲੰਘਣ ਦਿਆਂਗੇ ਅਸੀਂ, ਈਰਾਨ ਨੇ ਕਿਹਾ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਮੁਲਕ ਸਾਡੇ ਨਾਲ ਨੇ ਜਾਂ ਜਿਹੜੇ ਮੁਲਕ ਅਮਰੀਕਾ ਨਾਲ ਨਹੀਂ ਹੈਗੇ, ਉਹਨਾਂ ਦੇ ਬੇੜਿਆਂ ਨੂੰ ਨਹੀਂ ਰੋਕਾਂਗੇ। ਕੀ ਭਾਰਤ ਕਹਿ ਸਕਦਾ ਇਹ ਗੱਲ ਕਿ ਹਾਂ ਜੀ ਸਾਡੇ ਬੇੜੇ ਹੁਣ ਨਹੀਂ ਰੁਕਣਗੇ? ਸੋ ਇਸ ਲਈ ਇਹ ਸਥਿਤੀ ਬਹੁਤ, ਉਹ ਤੋਂ ਬਾਅਦ ਹੁਣ ਰੂਸ ਵਾਲੇ ਮਾਮਲੇ ਦੇ ਉੱਤੇ ਇਹ ਗੱਲ ਸਾਫ਼ ਹੋ ਗਈ ਕਿ ਜੇ ਰੂਸ ਤੋਂ ਤੁਸੀਂ ਤੇਲ ਅਮਰੀਕਾ ਤੋਂ ਇਜਾਜ਼ਤ ਲੈ ਕੇ ਲੈਣ ਜਾ ਰਹੇ ਹੋ, ਤਾਂ ਇਹਦਾ ਮਤਲਬ ਕੀ ਅਫਸੋਸ ਪ੍ਰਗਟਾਉਣ ਤੋਂ ਪਹਿਲਾਂ ਵੀ ਮਨਜ਼ੂਰੀ ਲਈ, ਤੇ ਉਹ ਮਨਜ਼ੂਰੀ ਇਸ ਇੰਨੀ ਕੀ ਮਿਲੀ ਕਿ ਭਾਈ ਜਾ ਕੇ ਕੋਈ ਅਧਿਕਾਰੀ ਭੇਜ ਦੋ, ਤੇ ਇਸ ਲਈ ਵਿਦੇਸ਼ ਸਕੱਤਰ ਭੇਜਤਾ, ਕੋਈ ਮੰਤਰੀ ਨਹੀਂ, ਕੋਈ ਹੋਰ ਆਗੂ ਨਹੀਂ, ਕੋਈ ਚਿਹਰਾ ਨਹੀਂ, ਮੋਹਰਾ ਨਹੀਂ। ਸੋ ਇਹਦਾ ਮਤਲਬ ਲੱਗ ਇਹ ਰਿਹਾ ਕਿ ਅਸੀਂ ਹੁਣ ਆਉਂਦੇ ਸਮੇਂ 'ਚ ਜਿਹੜੇ ਵੀ ਫੈਸਲੇ ਲਵਾਂਗੇ ਉਹ ਟਰੰਪ ਦੀ ਇਜਾਜ਼ਤ ਨਾਲ, ਅਮਰੀਕਾ ਦੀ ਇਜਾਜ਼ਤ ਨਾਲ ਲਵਾਂਗੇ। ਹਾਂਜੀ, ਬਿਲਕੁਲ। ਨਾਲ ਦੂਜੀ ਗੱਲ ਸ਼ਰਮਾ ਜੀ ਇਹ ਵੀ ਹੈ ਨਾ ਵੀ ਇਸ ਮਾਮਲੇ ਦੇ ਵਿੱਚ ਵੀ ਜਦੋਂ ਤੁਸੀਂ ਅਗਲੀ ਕੋਈ ਗੱਲ ਕਰੋਗੇ ਤੇ ਜਦੋਂ ਤੁਸੀਂ ਕਹੋਗੇ ਕਿ ਜੀ ਉਹ ਕਹਿੰਦੇ ਕਿ ਜਿਹੜੇ ਅਮਰੀਕਾ ਦੇ ਨਾਲ ਨਹੀਂ ਅਸੀਂ ਉਹਨਾਂ ਦਾ ਲੰਘਣ ਦਿਆਂਗੇ, ਕੀ ਤੁਹਾਡੇ 'ਚ ਇੰਨੀ ਵੀ ਜ਼ਰੂਰਤ ਹੈਗੀ ਵੀ ਤੁਸੀਂ ਕਹਿ ਦਿਓ ਵੀ ਨਹੀਂ ਅਸੀਂ ਨਹੀਂ ਅਮਰੀਕਾ ਦੇ ਨਾਲ? ਜਿਹੜਾ ਤੁਸੀਂ ਅਫਸੋਸ ਤੋਂ ਸ਼ੁਰੂ ਕੀਤਾ ਸੀ ਨਾ ਵੀ ਇੰਨੇ ਦਿਨਾਂ ਬਾਅਦ ਯਾਦ ਆਇਆ ਵੀ ਕਮਾਲ ਦੀ ਗੱਲ ਹੈ, ਇੱਕ ਸੋਵਰਨ ਮੁਲਕ ਦੀ ਮਸ਼ੀਨਰੀ ਇਸ ਤਰ੍ਹਾਂ ਨਾਲ ਬਿਹੇਵ ਕਰ ਰਹੀ ਹੈ ਇਹਨਾਂ ਮਾਮਲਿਆਂ ਦੇ ਵਿੱਚ, ਔਰ ਉਹਨਾਂ ਮਾਮਲਿਆਂ 'ਚ ਜਿੱਥੇ ਹਰ ਕੋਈ ਮੁਲਕ, ਛੋਟੇ ਤੋਂ ਛੋਟਾ ਯੂਰਪ ਦਾ ਮੁਲਕ, ਉਹ ਵੀ ਆਪਣੀ ਟਿੱਪਣੀ ਕਰ ਰਿਹਾ, ਚਾਹੇ ਉਹ ਕਿਸੇ ਪਾਸੇ ਵੀ ਖੜਾ ਹੈ ਜੀ। ਅਗਲੀ ਜਿਹੜੀ ਗੱਲ ਆ ਉਹ ਕਰੀਏ ਸ਼ਰਮਾ ਜੀ ਆਪਾਂ ਇਸ ਲੜਾਈ ਦੇ ਇੱਕ ਹੋਰ ਪਹਿਲੂ ਨੂੰ ਕਵਰ ਕਰਨ ਦੀ, ਵੀ ਇਹ ਲੜਾਈ ਜਿਹੜੀ ਆ ਉਹ ਤਾਕਤ ਦੀ ਹੈ, ਕੰਟਰੋਲ ਦੀ ਹੈ, ਜਾਂ ਫਿਰ ਜਿਹੜੀਆਂ ਅਮਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਐਪਸਟੀਨ ਫਾਈਲਸ ਦਾ, ਕਿ ਉਹਨਾਂ ਤੋਂ ਬਚਣ ਦੀ ਹੈ, ਉਹਨਾਂ ਤੋਂ ਧਿਆਨ ਭਟਕਾਉਣ ਦੀ ਹੈ। ਜੀ ਜੰਗ ਕਦੇ ਵੀ ਖੁਸ਼ੀ ਲੈ ਕੇ ਨਹੀਂ ਆਉਂਦੀ। ਬਿਲਕੁਲ ਬਿਲਕੁਲ। ਇਹ 7 ਦਿਨਾਂ ਦੀ ਜੰਗ ਦੇ ਵਿੱਚ ਸਹੀ ਅਮਰੀਕਾ ਔਰ ਇਜ਼ਰਾਈਲ ਵੱਲੋਂ ਜਿਸ ਤਰ੍ਹਾਂ ਈਰਾਨ ਨੂੰ ਨਿਸ਼ਾਨਾ ਬਣਾਇਆ ਗਿਆ, ਤੇ ਉਸ ਦੇ ਵਿੱਚ 1300 ਤੋਂ ਵੱਧ ਮੌਤਾਂ ਈਰਾਨ 'ਚ ਹੋ ਚੁੱਕੀਆਂ ਨੇ, ਤੇ ਉੱਥੇ 3000 ਤੋਂ ਵੱਧ 3200 ਦੇ ਕਰੀਬ ਘਰ ਰਾਖ ਦੇ ਢੇਰ 'ਚ, ਮਿੱਟੀ ਦੇ ਢੇਰ 'ਚ ਬਦਲ ਚੁੱਕੇ ਨੇ। ਸੈਂਕੜੇ ਸਕੂਲ, ਸੈਂਕੜੇ ਹਸਪਤਾਲ, ਸੈਂਟਰ, ਸਿਹਤ ਕੇਂਦਰ, ਹੋਰ ਬਾਜ਼ਾਰ, ਦੁਕਾਨਾਂ, ਉਹ ਸੈਂਕੜਿਆਂ ਦੀ ਗਿਣਤੀ 'ਚ ਨੇ ਜਿਹੜੀਆਂ ਮਤਲਬ ਮਲਬੇ 'ਚ ਬਦਲ ਗਈਆਂ। ਤੇ ਇਹਦੇ ਵਿੱਚ ਮਾਸੂਮ ਆਮ ਲੋਕ, ਸਿਵਿਲੀਅਨ, ਉਹਨਾਂ ਦਾ ਕੀ ਕਸੂਰ, ਉਹ ਜਾਣਨਾ ਚਾਹੁੰਦੇ ਨੇ। ਸਹੀ ਹੈ। ਤੇ ਇਹਦੇ ਮਾਮਲੇ 'ਚ ਈਰਾਨ ਵੱਲੋਂ ਜਵਾਬੀ ਕਾਰਵਾਈ ਦੇ ਦਰਮਿਆਨ ਕਈ ਮੁਲਕ ਰੌਲਾ ਪਾ ਰਹੇ ਨੇ ਕਿ ਸਾਡੇ ਤੇ ਈਰਾਨ ਅਟੈਕ ਕਰ ਰਿਹਾ ਜੀ, ਸਾਡੇ ਮਿਜ਼ਾਈਲਾਂ ਦਾਗ ਰਿਹਾ ਜੀ। ਮਤਲਬ ਅਮਰੀਕਾ ਜੇ ਇਹ ਕਹੇ ਕਿ ਜੀ ਈਰਾਨ ਇਹ ਗਲਤ ਕਰ ਰਿਹਾ, ਅਸੀਂ ਤਾਂ ਸਿਰਫ ਉਹਦੇ ਤੇ ਹਮਲਾ ਕੀਤਾ, ਉਹ ਬਾਕੀ ਮੁਲਕਾਂ ਤੇ ਕਿਉਂ ਕਰ ਰਿਹਾ? ਸੋ ਇਹ ਲੜਾਈ ਜਦੋਂ ਛੇੜੀ ਜਾਂਦੀ ਹੈ ਤੇ ਉਹਦੇ ਵਿੱਚ ਫਿਰ ਹੁਣ ਐਂ ਹੀ ਹੋਊਗਾ, ਈਰਾਨ ਕਹਿੰਦਾ ਜੀ ਮੈਂ ਸਹੀ ਹਾਂ, ਅਮਰੀਕਾ ਕਹਿੰਦਾ ਜੀ ਅਸੀਂ ਸਹੀ ਹਾਂ, ਤੇ ਉਹਦੇ ਵਿੱਚੋਂ ਉਹ ਕਹਿੰਦੀ ਅਸੀਂ ਤਾਂ ਤੁਹਾਡੇ ਸਿਰਫ ਜਿੱਥੇ ਕੰਟਰੋਲ ਤੁਹਾਡੇ ਏਰੀਆ ਨੇ, ਟਿਕਾਣੇ ਨੇ ਅਮਰੀਕਾ ਦੇ, ਉਹਨਾਂ ਮੁਲਕਾਂ 'ਚ ਉਹਨੂੰ ਨਿਸ਼ਾਨਾ ਬਣਾ ਰਹੇ ਹਾਂ। ਜੋ ਵੀ ਹੈ, ਇਹ ਲੜਾਈ ਹੁਣ 2 ਤੋਂ 3 ਮੁਲਕਾਂ 'ਚ ਨਾ ਰਹਿ ਕੇ ਸੈਂਕੜਿਆਂ ਮੁਲਕਾਂ 'ਚ, ਦਰਜਨਾਂ ਮੁਲਕਾਂ 'ਚ ਫੈਲ ਚੁੱਕੀ ਆ ਜੀ। ਸਹੀ ਹੈ। ਤੇ ਉਹ ਗਵਾਰ ਉੱਠਦੇ ਅਸੀਂ ਹਰ ਥਾਵਾਂ ਤੋਂ ਦੇਖਦੇ ਹਾਂ, ਭੈਭੀਤ ਲੋਕ ਅਸੀਂ ਉਹ ਦ੍ਰਿਸ਼ ਹਰ ਥਾਵਾਂ ਤੋਂ ਦੇਖਦੇ ਹਾਂ। ਹੁਣ ਇਹਦੇ ਵਿੱਚੋਂ ਹੀ ਸਵਾਲ ਆਉਂਦਾ ਕਿ ਅਮਰੀਕਾ ਕਹਿੰਦਾ ਕਿ ਅਸੀਂ ਤਾਂ ਜੀ ਪਰਮਾਣੂ ਵਾਲੇ ਮਸਲੇ ਤੇ ਕੀਤਾ ਜੀ, ਅਸੀਂ ਤਾਂ ਜੀ ਉੱਥੇ ਲੋਕਾਂ ਨੂੰ ਆਜ਼ਾਦੀ ਦਿਵਾਉਣ ਦੇ ਲਈ ਕੀਤਾ ਜੀ, ਅਸੀਂ ਉੱਥੇ ਨਵੀਂ ਲੀਡਰਸ਼ਿਪ ਪੈਦਾ ਕਰ ਦਿਆਂਗੇ ਜੀ, ਉਹ ਕੰਟਰੋਲ ਕਰ ਲੈਣਗੇ ਜੀ, ਅਸੀਂ ਸਾਰਾ ਕੁਝ ਉਹਨਾਂ ਦੇ ਹਵਾਲੇ ਕਰਕੇ ਪਰੇ ਹੋ ਜਾਾਂਗੇ ਜੀ, ਈਰਾਨ ਬਿਨਾਂ ਸ਼ਰਤ ਆ ਜਾਵੇ ਜੀ ਸਾਡੇ ਕੋਲ, ਟਰੰਪ ਕਹਿੰਦਾ ਫਿਰ ਕੋਈ ਲੜਾਈ ਨਹੀਂ, ਉੱਥੇ ਹੀ ਬੰਦ ਹੋ ਜਾਊਗੀ ਲੜਾਈ, ਈਰਾਨ ਕਹਿੰਦਾ ਆਖਰੀ ਗੋਲੀ ਤੱਕ ਲੜਾਂਗੇ, ਅਸੀਂ ਤਾਂ ਤਿਆਰ ਆ, ਹੁਣ ਆ ਜਾਓ। ਸੋ ਇਸ ਸਥਿਤੀ 'ਚ ਜੰਗ ਤਾਂ ਕਿਤੇ ਰੁਕਦੀ ਦਿਖਦੀ ਨਹੀਂ ਜੀ ਜੀ। ਕੋਈ ਅਜਿਹੀ ਧਿਰ ਸਾਹਮਣੇ ਆ ਕੇ ਕਹਿ ਪਾ ਰਹੀ ਹੈ ਕਿ ਰੋਕੋ, ਅਸੀਂ ਵਿੱਚ ਰੋਲ ਨਿਭਾਉਂਦੇ ਹਾਂ, ਬੈਕਡੋਰ ਠੀਕ ਹੈ, ਮਾੜਾ ਮੋਟਾ ਰੂਸ, ਚੀਨ ਉਧਰ ਵਾਲੇ ਪਾਸੇ ਤੇ ਕੁਝ ਮੁਲਕ ਇੱਧਰ ਸ਼ਾਂਤੀ ਦੀਆਂ ਗੱਲਾਂ ਜੇ ਉਹ ਕਰ ਕੇ, ਪਰ ਕੋਈ ਸਪਸ਼ਟ ਰੂਪ 'ਚ ਵਿਚੋਲਾ ਬਣਨ ਦੀ ਜਾਂ ਤਾੜਨਾ ਕਰਨ ਦੀ ਸਥਿਤੀ 'ਚ ਹੈ ਕਿ ਟਰੰਪ ਨੂੰ ਕੀ ਗਲਤ ਹੋ ਰਿਹਾ? ਨਾ ਨਾ, ਕੋਈ ਵੀ ਨਹੀਂ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ ਇਹ ਸਵਾਲ ਕਿਉਂ ਵੱਡਾ ਹੋ ਰਿਹਾ ਬਾਰ-ਬਾਰ ਕਿ ਬਈ ਕੀ ਇਹ ਸੱਚਮੁੱਚ ਪਰਮਾਣੂ ਵਾਲੇ ਮਸਲੇ ਤੇ ਲੜਾਈ ਸੀ? ਕੀ ਇਹ ਸੱਚਮੁੱਚ ਅਸਾਸਿਆਂ ਤੇ ਕੰਟਰੋਲ ਦੀ, ਤੇਲ ਤੇ ਕੰਟਰੋਲ ਦੀ, ਮੁਲਕ ਤੇ ਕੰਟਰੋਲ ਦੀ, ਕਿਸੇ ਮੁਲਕ ਨੂੰ ਗੁਲਾਮ ਬਣਾਉਣ ਦੀ ਉਹਦੀ ਉਹ ਲੜਾਈ ਸੀ? ਆਪਣੀ ਹੈਂਕੜ, ਆਪਣੀ ਹਉਮੈ, ਆਪਣਾ ਦਬਦਬਾ ਦਿਖਾਉਣ ਦੀ ਉਹ ਲੜਾਈ ਸੀ? ਜਾਂ ਐਪਸਟੀਨ ਫਾਈਲਾਂ ਦੇ ਜਿਹੜੇ ਪੰਨੇ ਗਵਾਚੇ ਨੇ
ਉਹਨਾਂ ਚੋਂ ਕੁਝ ਪੰਨਿਆਂ ਦੀ ਚਰਚਾ ਹੈ ਕਿ ਇਜ਼ਰਾਈਲ ਦੇ ਹੱਥ ਲੱਗ ਗਏ, ਇਸ ਲਈ ਅਸੀਂ ਉਹ ਤੋਂ ਬਲੈਕਮੇਲ ਹੋ ਰਹੇ ਹਾਂ। ਇਹ ਵੀ ਟਰੰਪ ਨੂੰ ਜਵਾਬ ਦੇਣਾ ਪੈਣਾ। ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਕਿਤੇ ਇਹ ਤਾਂ ਨਹੀਂਗਾ ਕਿ ਕੋਈ ਰਾਜ ਖੁੱਲ ਰਿਹਾ, ਉਹ ਕੋਈ ਕਹਿ ਰਹੇ ਨੇ ਜੀ ਕਿ ਟੀਨੇਜਰ ਸੀ ਜੀ, ਮੈਂ ਤਾਂ ਜਦ ਤੋਂ ਜੀ ਮੇਰੇ ਨਾਲ ਸ਼ੋਸ਼ਣ ਕੀਤਾ ਇਹਨੇ ਜੀ, ਆਹ ਕੁਝ ਜੀ, ਉਹ ਸਾਰੇ ਵਰਤਾਰੇ ਕਿਤੇ ਇਸ ਸਮੇਂ ਬਲੈਕਮੇਲਿੰਗ ਵਾਲੀ ਸਥਿਤੀ 'ਚ ਤਾਂ ਨਹੀਂ ਵਿਸ਼ਵ ਗੁਰੂ ਤੇ ਵਿਸ਼ਵ ਤਾਕਤ, ਵਿਸ਼ਵ ਸ਼ਕਤੀਆਂ, ਕਿਉਂਕਿ ਉਹ ਮੁਲਕ ਵੀ ਨੇ ਜਿਨ੍ਹਾਂ ਤੇ ਉਂਗਲ ਉੱਠੀ ਤੇ ਉਹਨਾਂ ਨੇ ਅਸਤੀਫੇ ਦਿੱਤੇ। ਤੇ ਇੱਕ ਸਾਡੇ ਵਾਲੇ ਪਾਸੇ ਨੇ, ਸਾਡੇ ਵਾਲੇ ਪਾਸੇ ਵੀ ਹਰਦੀਪੁਰੀ ਤੇ ਸਵਾਲ ਖੜੇ ਹੋਏ ਨੇ, ਬਿਆਨ ਦੇ ਕੇ ਪਰੇ ਹੋ ਜਾਓ, ਤੋਂ ਬਾਅਦ ਗੱਲੇ ਨਾ ਕਰੋ, ਉਹਦੇ ਕਿੰਨੇ ਮੂੰਹੇ ਨਾ ਕਰੋ। ਤੇ ਇਸੇ ਤਰ੍ਹਾਂ ਟਰੰਪ ਤੋਂ ਲੈ ਕੇ ਉਹਦੇ ਕਿੰਨੇ ਨੁਮਾਇੰਦੇ ਘਿਰੇ ਨੇ। ਥੱਲੇ ਵਾਲੇ ਪੱਧਰ ਤੇ ਮਾੜੀ ਮੋਟੀ ਹਿਲਜੁਲ ਹੋਈ, ਪਰ ਟਰੰਪ ਤਾਂ ਕਹਿੰਦਾ ਮੈਂ ਤਾਂ ਬੇਦਾਗ ਆ ਜੀ। ਤੇ ਪਰ ਉਹ ਗਵਾਚੇ ਫਾਈਲਾਂ ਦੇ ਪੰਨੇ ਕਿਤੇ ਡਰਾ ਤਾਂ ਨਹੀਂ ਰਹੇ, ਇਸ ਲਈ ਇਜ਼ਰਾਈਲ ਨਾਲ ਖੜਨਾ ਪਿਆ ਜਾ ਕੇ। ਸੋ ਇਸ ਲਈ ਕਾਫੀ ਚਰਚਾ ਹੈ ਕਿ ਲੜਾਈ ਕਿਤੇ ਫਾਈਲਾਂ ਦੇ ਪੰਨਿਆਂ ਕਰਕੇ ਤਾਂ ਨਹੀਂ, ਬਾਕੀ ਚੀਜ਼ਾਂ ਸਭ ਸੈਕੰਡਰੀ ਹੋਣ, ਮੁੱਖ ਮਸਲਾ ਇਹੀ ਹੋਵੇ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਪੰਜਾਬ ਦੀ ਸਿਆਸਤ ਦੀ, ਸਰਕਾਰ ਦੀ। ਸੈਸ਼ਨ ਦੇ ਅੰਦਰ ਵੀ ਡਰਾਮਾ ਹੋਇਆ ਤੇ ਕਹਿੰਦੇ ਬਾਹਰ ਵੀ ਡਰਾਮਾ ਹੋਇਆ ਜੀ। ਦੇਖੋ, ਉਮੀਦ ਕੀਤੀ ਜਾਂਦੀ ਹੁੰਦੀ ਹੈ ਕਿ ਬਾਹਰ ਤਾਂ ਲੀਡਰ ਸੀਰੀਅਸ ਨਹੀਂ ਹੁੰਦੇ, ਘੱਟੋ ਘੱਟ ਸੈਸ਼ਨ 'ਚ ਜਾ ਕੇ ਤਾਂ ਕੋਈ ਮਰਿਆਦਾ 'ਚ ਗੱਲ ਕਰ ਲੈਣਗੇ। ਪਰ ਅਫਸੋਸ ਸਾਡੇ ਕੋਲ ਉਸ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਸਾਡੇ ਕੋਲ ਪੰਜਾਬ ਦੇ ਹਾਣ ਦੇ, ਪੰਜਾਬ ਦੇ ਮੁੱਦਿਆਂ ਦੇ ਹਾਣ ਦੇ, ਲੋਕ ਮਸਲਿਆਂ ਦੇ ਹਾਣ ਦੇ, ਹੈਨਾ, ਪੰਜਾਬ ਦੀਆਂ ਸਥਿਤੀਆਂ ਦੇ ਹਾਣ ਦੇ ਲੀਡਰ ਨਹੀਂ ਹੈਗੇ। ਚਲੋ ਕੱਲ ਤਾਂ ਪਹਿਲਾ ਦਿਨ ਸੀ, ਹਾਲ ਤਾਂ ਲੜੀਵਾਰ ਚੱਲਣਾ ਹੈ। ਕਹਿਣ ਨੂੰ ਇਹ 6 ਤਰੀਕ ਤੋਂ 16 ਤਰੀਕ ਤੱਕ ਦਾ ਬਜਟ ਸੈਸ਼ਨ ਹੈ, ਦੇਖਣ ਨੂੰ ਐ ਲੱਗਦਾ ਕਿ 10-11 ਦਿਨ ਚੱਲਣਾ, ਅਸਲ 'ਚ 6 ਦਿਨ ਦਾ ਹੀ ਹੈ। ਇਹੀ ਖੇਲਾ ਝੋਲ ਮੋਲ ਤਾਂ ਇਹੀ ਕਰਨਾ ਹੁੰਦਾ ਨਾ। ਹਾਂ, ਇਸ ਵਾਰ ਐਤਵਾਰ ਨੂੰ ਸਭ ਤੇ ਨਜ਼ਰ ਹੈ ਕਿ ਉਸ ਦਿਨ ਮਹਿਲਾ ਦਿਵਸ ਹੈ ਤੇ ਉਸ ਦਿਨ ਬਜਟ ਪੇਸ਼ ਹੋਣਾ ਤੇ ਉਸ ਬੀਬੀਆਂ ਲਈ ਕੁਛ ਆਉਣ ਦੀ ਉਮੀਦ ਆ, ਉਹਦੇ ਹਵਾਲੇ ਨਾਲ ਸਭ ਦੀਆਂ ਨਜ਼ਰਾਂ ਹੈਗੀਆਂ। ਪਰ ਕੱਲ ਪਹਿਲਾ ਦਿਨ ਸੀ, ਪਹਿਲੇ ਦਿਨ ਰਾਜਪਾਲ ਦਾ ਭਾਸ਼ਣ ਹੋਣਾ ਸੀ। ਬੜਾ ਲੋ ਲਸ਼ਕਰ ਹੈ ਨਾ, ਸਲਾਮੀ ਲੈ, ਆਹ ਸਾਰਾ ਕੁਛ ਕਰ, ਢੋਲ ਨਗਾੜੇ ਵਜਾ ਤੇ ਉਹਨਾਂ ਨੂੰ ਬੜੇ ਉਹਦੇ ਨਾਲ ਲੈ ਕੇ ਜਾ ਤੇ ਅੰਦਰ ਬੋਲੇ ਸੋ ਨਿਹਾਲ ਦੇ ਜੈਕਾਰੇ ਨਾਲ ਰਾਜਪਾਲ ਜੀ ਭਾਸ਼ਣ ਸ਼ੁਰੂ ਕਰਦੇ ਨੇ। ਪਰ ਸਪੀਕਰ ਸਾਹਿਬ ਨੂੰ ਨਾਲੇ ਨਸੀਹਤ ਦੇ ਦਿੰਦੇ ਨੇ, ਬੰਦੇ ਮਾਤਰਮ ਤੋਂ ਕਰਾਇਆ ਕਰੋ ਨਾ, ਉਸਕੇ ਬਿਨਾਂ ਥੋੜਾ। ਸੋ ਨਾਲੇ ਉਹ ਵੀ ਮਤਲਬ ਦੱਸ ਦਿੰਦੇ ਨੇ ਕਿ ਭੁੱਲੋ ਨਾ, RSS ਦੇ ਏਜੰਡੇ ਤੇ ਚੱਲਣਾ ਤੁਸੀਂ ਤੇ ਅਸੀਂ ਤੋਂ ਆਨੇ। ਸੋ ਇਹ ਵੀ ਸੰਕੇਤ ਹੈ। ਫਿਰ 150 ਦੇ ਕਰੀਬ ਪੁਆਇੰਟਾਂ ਤੇ ਉਂਗਲ ਧਰ ਦੇਣ ਤੇ ਉਹ ਪੁਆਇੰਟ ਜਿਹੜੇ ਮਤਲਬ ਬੋਲਣ ਤੇ ਹੀ ਅੱਖਾਂ 'ਚ ਰੜਕ ਪੈਦਾ ਕਰਨ ਲੱਗ ਜਾਣ, ਉਹੀ ਜਗਣਾਉਂਦੇ ਨੇ ਕਿ ਇਹ ਤੋਂ ਵੱਡੀ ਤਾਂ ਪ੍ਰਾਪਤੀ ਹੋਣੀ ਕਿਸੇ ਸਰਕਾਰ ਦੀ। ਸੋ ਪੂਰੀ ਮਤਲਬ ਕਿ ਭਗਵੰਤ ਮਾਨ ਦੀ ਪਿੱਠ ਤੇ ਖਾਜ ਕਰਦੇ ਨੇ ਤੇ ਭਗਵੰਤ ਮਾਨ ਵੀ ਵਾਪਸ ਉਹਨਾਂ ਦੀ ਪਿੱਠ ਤੇ ਖਾਜ ਕਰਦੇ ਨੇ। ਦੋ ਇੱਕ ਦੂਏ ਦੀ ਪਿੱਠ ਤੇ ਖੜੇ ਨਜ਼ਰ ਆਏ ਕਰਨ। ਬੜਾ ਗੁਣਗਾਨ ਮਤਲਬ ਕਿ ਸਰਕਾਰ ਨੇ ਵਾਹਵਾਹੀ ਕਰਤੀ, ਕਮਾਲ ਕਰਤੀ ਸਰ। ਬਈ ਜੇ ਇੰਨੀ ਚੰਗੀ ਸਰਕਾਰ ਆ ਤਾਂ ਫਿਰ ਮੋਦੀ ਉਹਨਾਂ ਨੂੰ ਕਹੋ ਨਾ ਕਿ ਤੁਸੀਂ ਕਿਉਂ ਪੰਜਾਬ ਜੋਰ ਮਾਰੀ ਜਾਂਦੇ, ਚੱਲਣ ਦੋ ਹੀ ਸਰਕਾਰ, ਤੇ ਤੁਸੀਂ ਕਿਉਂ ਤੰਗ ਕਰਦੇ ਹੋ ਇਹਨਾਂ ਨੂੰ? ਉਲਟਾ ਸਾਥ ਦਬਾਓ ਉਹਨਾਂ ਦਾ, ਉਹਨਾਂ ਦੇ ਫੰਡ ਰੋਕੇ ਨੇ ਜਿਹੜੇ, ਉਹ ਦਬਾਓ। ਫਿਰ ਤੁਸੀਂ 1.5 ਘੰਟਾ ਲਾ ਕੇ ਭਾਸ਼ਣ ਦੇ ਕੇ ਗੁਣਗਾਨ ਕਰ ਰਹੇ ਹੋ ਕਿ ਇਹ ਸਭ ਨੂੰ ਪਤਾ ਕਿ ਤੁਹਾਨੂੰ ਸਕ੍ਰਿਪਟ ਦੇਤੀਆਂ, ਤੁਸੀਂ ਪੜ੍ਹ ਦੇਣੀ ਹੈ। ਸਹੀ ਗੱਲ, ਬਿਲਕੁਲ। ਤੇ ਬਾਹਰ ਜਾ ਕੇ ਤੁਸੀਂ ਸਰਕਾਰ ਦੇ ਵੀ ਉਲਟੋ, ਪੰਜਾਬ ਦੇ ਵੀ ਉਲਟੋ। ਸੋ ਇਸ ਲਈ ਇਹ ਡਰਾਮੇਬਾਜ਼ੀ ਪੂਰੀ ਸਿਰੇ ਦੀ ਹੁੰਦੀ ਹੈ। ਦੂਸਰੇ ਪਾਸੇ ਸੱਤਾਧਾਰੀ ਧਿਰ ਜਿਹਨੇ ਨਾ ਪੰਜਾਬ ਦੀ ਬਾਤ ਪਾਉਣੀ ਆ, ਨਾ ਮੁੱਦਿਆਂ ਦੀ ਗੱਲ ਕਰਨੀ ਆ, ਨਾ ਕਿਸੇ ਵਿਸ਼ੇ ਤੇ ਚਰਚਾ ਕਰਨੀ ਆ, ਉਹਦੇ ਕੋਲ ਚੁਟਕਲੇ, ਟੋਟਕੇ, ਵਿਅੰਗ, ਤੰਜ, ਤਾਨੇ, ਮਿਹਣੇ, ਇੰਨਾ ਸਮਾਨ ਹੈ। ਸਹੀ ਗੱਲ। ਉਹਨੇ ਉਹਦੇ ਨਾਲੇ ਲੰਘਾ ਦੇਣਾ ਤੇ ਫਿਰ ਸੋਸ਼ਲ ਮੀਡੀਆ ਤੇ ਰੀਲਾਂ ਪਾਈ ਜਾਓ ਤੇ ਹਾਂ ਹੀ ਕਰੀ ਜਾਓ, ਡੰਗਟ ਪਾਈ ਹੋਗੀ। ਤੇ ਵਿਰੋਧੀ ਧਿਰ ਦੇ ਵਿੱਚ ਇੰਨੀ ਜਾਨ ਹੀ ਨਹੀਂ ਗਈ ਕਿ ਉਹ ਸਰਕਾਰ ਨੂੰ ਘੇਰ ਸਕਣ, ਗਿਣਤੀ ਮਿਣਤੀ ਹੁੰਦਿਆਂ ਵੀ। ਸਹੀ ਹੈ। ਉਹਨਾਂ ਦੇ ਆਪਣੇ ਸੁਰਤਾਲੇ ਇੰਨੇ ਵਿਗੜੇ ਨੇ ਤੇ ਉਹ ਕੱਲ ਇੰਨੇ ਕਾਹਲੇ ਸੀ ਮਤਲਬ ਸੈਸ਼ਨ ਚੋਂ ਭੱਜਣ ਲਈ, ਕਿਉਂਕਿ ਮਸਲਾ ਤਾਂ ਬਾਹਰ ਜਾ ਕੇ ਡਰਾਮਾ ਕਰਨ ਦਾ ਸੀ, ਬਾਹਰ ਇਕੱਠ ਰੱਖਿਆ ਸੀ। ਵੈਸੇ ਤਾਂ ਬੈਂਡ ਬਾਜਾ ਤਾਂ ਇਹ ਵੀ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਵਾਲੇ ਪ੍ਰਤਾਪ ਬਾਜਵੇ ਦੇ ਖਿਲਾਫ। ਬਈ ਪੰਜਾਬ ਦੀ ਜੋ ਸਥਿਤੀ ਆ ਹੈ ਨਾ, ਉਸ ਨੂੰ ਧਿਆਨ 'ਚ ਰੱਖਦੇ ਆ ਕਿੰਨਾ ਇਹ ਸਾਰਥਕ ਨੇ ਇਸ ਤਰ੍ਹਾਂ ਦੇ ਪ੍ਰਤੀਕ। ਤੇ ਸਭ ਨੂੰ ਸਮਝ ਆਉਂਦੀ ਹੈ ਕਿ ਰਾਜਨੀਤੀ ਹੋ ਰਹੀ ਆ, ਇਹ ਉਹ ਮਸਲੇ ਨਹੀਂ ਹੈਗੇ ਜਿਨ੍ਹਾਂ ਨੂੰ ਦਿਖਾਉਣ ਦੀ ਕੋਸ਼ਿਸ਼ ਹੈ। ਸਹੀ ਹੈ। ਤੇ ਵਿਰੋਧੀ ਧਿਰ ਕਹਿੰਦੀ ਜੀ ਅਸੀਂ ਤਾਂ ਧਰਨਾ ਲਾਉਣਾ ਜੀ, ਜਾ ਕੇ ਲਿਟ ਕੇ ਆਪਣੇ ਦਫ਼ਤਰ ਮੂਹਰੇ ਇਕੱਠ ਕੀਤਾ ਜੀ, ਕਾਂਗਰਸ ਦੇ ਭਵਨ ਮੂਹਰੇ, ਫੋਟੋਆਂ ਬਣ ਗਈਆਂ, ਰੀਲਾਂ ਬਣ ਗਈਆਂ, ਲਓ ਜੀ ਆਪਣਾ ਪ੍ਰਦਰਸ਼ਨ ਹੋ ਗਿਆ। ਮਤਲਬ ਜੇ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਨਹੀਂ ਸਰਕਾਰ ਨੂੰ ਘੇਰ ਪਾ ਰਹੇ, ਬਾਹਰ ਸੜਕਾਂ ਤੇ ਕੀ ਕਰੋਗੇ? ਸਹੀ ਗੱਲ ਹੈ, ਬਿਲਕੁਲ। ਉਹ ਤੋਂ ਵਧੀਆ ਸਥਾਨ, ਉਹ ਤੋਂ ਵਧੀਆ ਮੌਕਾ, ਉਹ ਤੋਂ ਵਧੀਆ ਥਾਂ 117 ਤੁਹਾਡੇ ਕੋਲ ਚੁਣੇ ਨੁਮਾਇੰਦਿਆਂ ਦੇ ਨੁਮਾਇੰਦੇ ਖੜੇ ਹੋ ਤੁਸੀਂ, ਜਿਹੜੀ ਮਰਜ਼ੀ ਧਿਰ ਤੋਂ, ਤੁਹਾਨੂੰ ਪੰਜਾਬ ਦੇ ਨੁਮਾਇੰਦੇ ਬਣਾ ਕੇ ਭੇਜਿਆ। ਸਹੀ ਹੈ। ਤੁਸੀਂ ਸਾਰਥਕ ਗੱਲਬਾਤ ਕਰਨ ਦੀ ਸਮਝ ਨਹੀਂ ਰੱਖਦੇ ਤੇ ਫਿਰ ਕੀ ਵਿਰੋਧੀ ਧਿਰ ਤੇ ਕੀ ਸੱਤਾ ਧਿਰ? ਸਵੈ ਡਰਾਮਿਆਂ ਤੋਂ ਕੁਛ ਨਹੀਂ।
ਪੰਜਾਬ ਦੀ ਜੋ ਸਥਿਤੀ ਹੈ, ਆਰਥਿਕ ਸਥਿਤੀ ਜਿਹੀ ਜੀ ਹੈ, ਕਿਸਾਨੀ ਦੀ ਸਥਿਤੀ ਜਿਹੀ ਜੀ ਹੈ, ਮਨਰੇਗਾ ਔਰ ਮਜ਼ਦੂਰੀ ਦੀ ਜੋ ਕਾਰਨ ਹੈ, ਪੰਜਾਬ ਦੇ ਪਾਣੀਆਂ ਦੇ ਮਸਲੇ ਆ, ਪੰਜਾਬ ਦੇ ਅਸਾਸਿਆਂ ਦੇ ਕੰਟਰੋਲ ਦੇ ਮਸਲੇ ਆ, ਸਾਡਾ ਲਗਾਤਾਰ ਸਾਡੇ ਸਿਰ ਤੇ ਕਰਜ਼ਾ ਵੱਧ ਰਿਹਾ, ਕੇਂਦਰੀਕਰਨ ਸਾਡਾ ਹੋ ਰਿਹਾ ਹੈ, ਅਮਨ ਕਾਨੂੰਨ ਦੀ ਸਥਿਤੀ ਸਾਡੇ ਪੰਜਾਬ ਦੀ ਵਿਗੜੀ ਹੈ, ਕਿਤੇ ਬਾਤ ਕਰਨ ਲਈ ਹੈ ਹੀ ਕੁਝ? ਨਾ ਨਾ, ਬਿਲਕੁਲ ਬਿਲਕੁਲ। ਜਦੋਂ ਆਖਰੀ ਬਜਟ ਹੈ ਸਰਕਾਰ ਦਾ ਜੀ ਜੀ, ਤੇ ਇਹ ਤੋਂ ਬਾਅਦ ਚੋਣਾਂ ਦੇ ਵਿੱਚ ਚਲੇ ਜਾਣਾ। ਚੈੱਕ ਕਰਕੇ ਦੇਖ ਲਿਓ, ਜੇ ਫਤਿਹ ਬੁਲਾਉਣ ਤੋਂ ਇਲਾਵਾ ਜਾਂ ਇੱਕ ਅੱਧੀ ਕੋਈ ਕਦੇ ਟਿੱਪਣੀ ਕਰਨ ਤੋਂ ਇਲਾਵਾ 70% ਸਾਡੇ ਐਮਐਲਏ ਸੁੱਚੇ ਮੂੰਹ ਮੁੜੇ ਹੋਣਗੇ, ਸੁੱਚੇ ਮੂੰਹ ਮੁੜੇ ਹੋਣਗੇ। ਸਹੀ ਗੱਲ, ਚੈੱਕ ਕਰ ਲਿਓ। ਬਿਲਕੁਲ ਜੀ, ਬਿਲਕੁਲ। ਸੋ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਚੱਲਿਆ ਪਿੰਡਾਂ ਨੂੰ ਸੱਥਾਂ ਚੋਂ ਚਲਾਵਾਂਗੇ ਜੀ, 4 ਸਾਲ ਬਾਅਦ ਸੱਥ ਚੇਤੇ ਆਈਆਂ। ਸਹੀ ਹੈ, ਬਿਲਕੁਲ ਜੀ। ਔਰ ਸੱਥਾਂ 'ਚ ਇਹ ਹੁੰਦੀ ਹੈ ਕਿ ਇੱਕ ਤੁਸੀਂ ਕਹੀ, ਇੱਕ ਮੈਂ ਕਹੀ, ਇੱਕ ਤੀਏ ਨੇ ਕਹੀ। ਇਹ ਨਹੀਂ ਹੁੰਦਾ ਮੈਕ ਲਾ ਕੇ ਆਪਣਾ ਭਾਸ਼ਣ ਸੁਣਾ ਕੇ ਆ ਜਾਓ, ਉਹਨੂੰ ਰੈਲੀ ਉਹ ਕਹਿੰਦੇ ਆ, ਸੱਥ ਨਹੀਂ ਕਹਿੰਦੇ। ਸੱਥ ਨਹੀਂ ਕਹਿੰਦੇ, ਸਹੀ ਗੱਲ ਹੈ ਜੀ, ਬਿਲਕੁਲ ਜੀ। ਤੇ ਸ਼ਰਮਾ ਜੀ, ਅਗਲੇ ਮਸਲੇ ਵੱਲ ਵਧੀਏ, ਪਰ ਜਿਵੇਂ ਤੁਸੀਂ ਜ਼ਿਕਰ ਕੀਤਾ, ਦੇਖੋ ਆਪਾਂ ਨਾ ਹਮੇਸ਼ਾ ਗੱਲ ਕਰਦੇ ਹੁੰਦੇ ਵੀ ਜਿਹੜਾ ਸਦਨ ਨਾਲ ਚਲਾਉਣਾ ਨਾ, ਇਹ ਸੱਤਾਧਾਰੀਆਂ ਦੀ ਵਿਸ਼ੇਸ਼ ਜ਼ਿੰਮੇਵਾਰੀ ਹੁੰਦੀ ਹੈ ਸਦਨ ਨੂੰ ਚਲਾਉਣ ਦੀ, ਪਰ ਜੇ ਵਿਰੋਧੀ ਧਿਰਾਂ ਦੇ ਵਿੱਚ ਕੋਈ ਦਮਖਮ ਹੋਵੇ ਤਾਂ ਨੈਤਿਕ ਫਰਜ਼ ਤਾਂ ਉਹਨਾਂ ਦਾ ਵੀ ਬਣਦਾ ਨਾ, ਪਰ ਉਹ ਜੇ ਆਪਦੇ ਫਰਜ਼ ਤੇ ਆਉਣ ਤਾਂ ਹੀ ਇਹ ਗੱਲ। ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ ਵੱਧ ਰਹੇ ਕ੍ਰਾਈਮ ਦੀ, ਸ਼ਰਮਾ ਜੀ, ਸਰਪੰਚਾਂ ਦੇ ਕਤਲ ਨਹੀਂ ਰੁਕ ਰਹੇ। ਕਈ ਤਾਂ ਆਪਾਂ ਇਹ ਦੇਖਿਆ ਕਿ ਇੰਨੇ ਵੱਡੇ ਪੱਧਰ ਦੇ ਉੱਤੇ ਉਹਨਾਂ ਦੀ ਚਰਚਾ ਹੋਈ ਕਿ ਕਿਸੇ ਨੂੰ ਵਿਆਹ ਦੇ ਵਿੱਚ ਗੋਲੀਆਂ ਮਾਰਤੀਆਂ, ਕਿਸੇ ਨੂੰ ਤੁਰੇ ਜਾਂਦੇ ਨੇ ਗੋਲੀਆਂ ਮਾਰਤੀਆਂ ਜੀ। ਪ੍ਰਵੀਨ ਜੀ, ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਬਾਰੇ ਆਪਾਂ ਲਗਾਤਾਰ ਗੱਲ ਕਰਦੇ ਹਾਂ, ਖਾਸ ਕਰ ਪਿਛਲੇ ਦਿਨਾਂ ਤੋਂ ਰਣਜੀਤ ਦੇ ਮਾਮਲੇ ਤਾਂ ਲਗਾਤਾਰ ਗੱਲ ਹੋ ਰਹੀ ਹੈ। ਹਾਂਜੀ ਹਾਂਜੀ, ਬਿਲਕੁਲ। ਪੰਜਾਬ 'ਚ ਦਹਿਸ਼ਤੀ ਮਾਹੌਲ ਹੈ, ਔਰ ਦੋ ਤਰ੍ਹਾਂ ਦੀ ਦਹਿਸ਼ਤ ਹੈ ਜੀ। ਇੱਕ ਸਰਕਾਰੀ ਕਤਲਾਂ ਦੀ ਦਹਿਸ਼ਤ ਹੈ, ਸਹੀ, ਇੱਕ ਗੈਂਗਸਟਰਾਂ ਦੇ ਕਤਲਾਂ ਦੀ ਦਹਿਸ਼ਤ ਹੈ ਜੀ। ਬਿਲਕੁਲ ਬਿਲਕੁਲ। ਲੋਕ ਕਹਿੰਦੇ ਰਣਜੀਤ ਦਾ ਇਨਕਾਊਂਟਰ ਹੋਇਆ, ਮਾੜਾ ਜਿਹਾ ਦੁੱਖ ਰੱਖਣ ਵਾਲੇ ਕਹਿੰਦੇ ਝੂਠਾ ਇਨਕਾਊਂਟਰ, ਫੇਕ ਇਨਕਾਊਂਟਰ ਹੋਇਆ ਜੀ। ਸਹੀ ਹੈ। ਸਿਆਸਤ ਦੀ, ਪੁਲਿਸ ਦੀ ਤਸਵੀਰ ਨੂੰ ਸਮਝਣ ਵਾਲੇ ਕਹਿੰਦੇ ਸਰਕਾਰੀ ਕਤਲ ਹੈ। ਬਿਲਕੁਲ ਸਹੀ ਹੈ ਜੀ। ਘਰੋਂ ਚੱਕ ਕੇ ਲੈ ਕੇ ਗਏ ਤੁਸੀਂ ਪੁੱਛਗਿੱਛ ਦੇ ਨਾਂ ਤੇ, ਕੋਈ ਬਰੰਟ ਨਾ ਦਿਖਾਓ, ਕੋਈ ਫਰੰਟ ਨਾ ਦਿਖਾਓ, ਕੋਈ ਕਾਨੂੰਨ ਨਾ ਧਾਰੋ, ਧੂ ਕੇ ਲੈ ਜਾਓ ਤੇ ਬਾਅਦ ਚੋਂ ਲਾਸ਼ ਘਰਦਿਆਂ ਨੂੰ ਫੜਾ ਦਿਓ। ਬਿਲਕੁਲ ਸਹੀ। ਤੇ ਇਸ ਨੂੰ ਕਤਲ ਨਾ ਕਹੀਏ ਤਾਂ ਹੋਰ ਕੀ ਕਹੀਏ? ਜੇ ਉਹ ਮੁਜਰਮ ਸੀ ਤਾਂ ਅਦਾਲਤ ਉਹਨੂੰ ਫਾਹੇ ਲਾਉਂਦੀ, ਅਦਾਲਤ ਉਹਦੇ ਲਈ ਫੈਸਲਾ ਸੁਣਾਉਂਦੀ, ਜੱਜ ਸਾਹਿਬ ਨੂੰ ਕਹਿਣਾ ਪਿਆ ਕਿ ਜੱਜ ਨਾ ਬਣੋ। ਸਹੀ ਗੱਲ, ਬਿਲਕੁਲ ਕਹਿਣਾ ਪਿਆ ਜੀ। ਆਪਾਂ ਕੱਲ ਹੀ ਗੱਲ ਕਰਕੇ ਹਟੇ ਆ, 1 ਸਾਲ ਦੇ ਵਿੱਚ 34 ਐਨਕਾਊਂਟਰਾਂ ਦੀਆਂ ਖਬਰਾਂ ਨੇ ਪੰਜਾਬ 'ਚ, ਉਹਨਾਂ 'ਚ ਕਈ ਜ਼ਖਮੀ ਨੇ, ਕਈ ਮਰੇ ਨੇ ਜੀ ਜੀ ਜੀ। ਤੇ ਸਾਰਿਆਂ ਦੀ ਕਹਾਣੀ ਇਬਾਰਤ ਇੱਕੋ ਜਿਹੀ ਹੈ। ਤੇ ਇਸ ਲਈ ਇੱਕ ਪਾਸੇ ਜਿੱਥੇ ਫਰੋਤੀ ਦੀਆਂ ਕਾਲ, ਜਿੱਥੇ ਲੁੱਟ ਖੋਹ ਦੀਆਂ ਵਾਰਦਾਤਾਂ, ਜਿੱਥੇ ਵਿਆਹਾਂ ਦੇ ਵਿੱਚ ਸਿਰ 'ਚ ਗੋਲੀਆਂ, ਜਿੱਥੇ ਗੁਰੂ ਘਰ ਚੋਂ ਨਿਕਲਦਿਆਂ ਨੂੰ ਗੋਲੀਆਂ, ਹੁਣ ਮੋਗੇ ਦੇ ਵਿੱਚ 11 ਗੋਲੀਆਂ ਚੱਲੀਆਂ, ਸਰਪੰਚ ਤੇ 8। ਮੈਂ ਕਹਿੰਦਾ ਇਹ ਰੰਜਿਸ਼ ਦੇ ਮਾਮਲੇ ਹੋਣ, ਮੈਂ ਕਹਿੰਦਾ ਇਹ ਰਾਜਨੀਤਿਕ ਰੰਜਿਸ਼ ਦੇ ਮਾਮਲੇ ਹੋਣ, ਮੈਂ ਕਹਿੰਦਾ ਇਹ ਵਿੱਤੀ ਰੰਜਿਸ਼ ਦੇ ਮਾਮਲੇ ਹੋਣ, ਇਹ ਲੁੱਟ ਖੋਹ ਦੇ ਮਾਮਲੇ ਹੋਣ, ਇਹ ਕੋਈ ਜ਼ਮੀਨੀ ਜਾਇਦਾਦ ਦੀ ਕਿੜ ਦੇ ਮਾਮਲੇ ਹੋਣ, ਪੰਜਾਬ 'ਚ ਤਾਂ ਕਤਲ ਹੋ ਰਿਹਾ ਹੈ ਨਾ। ਸਹੀ ਗੱਲ ਹੈ, ਬਿਲਕੁਲ। ਸਵਾਲ ਤਾਂ ਇਹ ਹੈ, ਤੁਸੀਂ ਇੰਨਾ ਕਹਿ ਰਹੇ ਹੋ ਜੀ ਅਸੀਂ ਬਖਸ਼ਾਂਗੇ ਨਹੀਂ, ਜਿਹੜਾ ਵੀ ਮਾਮਲਾ ਆਉਂਦਾ ਉਹ ਤੋਂ ਬਾਅਦ ਬੰਦਾ ਫੜ ਹੋ ਗਿਆ ਜੀ, ਐਨਕਾਊਂਟਰ ਹੋ ਗਿਆ ਜੀ, ਗੋਲੀ ਵੱਜ ਗਈ, ਉਹਦੇ ਬਾਵਜੂਦ ਵੀ ਲੋਕਾਂ ਦੇ ਮਨਾਂ 'ਚ ਭੈ ਕਿਉਂ ਨਹੀਂ ਪੈਦਾ ਹੋ ਰਿਹਾ ਫਿਰ? ਸਹੀ ਗੱਲ ਹੈ ਜੀ, ਬਿਲਕੁਲ। ਲੋਕ ਡਰ ਇਹਦਾ ਮਤਲਬ ਬਰਾਬਰ ਦੋ ਦਹਿਸ਼ਤਾਂ ਫੈਲਾਈਆਂ ਜਾ ਰਹੀਆਂ ਨੇ, ਇੱਕ ਸਰਕਾਰੀ ਦਹਿਸ਼ਤ ਤੇ ਇੱਕ ਪ੍ਰਾਈਵੇਟ ਦਹਿਸ਼ਤ। ਸਹੀ ਹੈ। ਇਹਦਾ ਜਵਾਬ ਤਾਂ ਦੇਣਾ ਪਊਗਾ ਜਨਾਬ, ਕਿੱਥੇ ਹੈ ਦੀ ਗੱਲਬਾਤ? ਸੋ ਆਹ ਤਾਜੀ ਮੋਗੇ ਦੀ ਘਟਨਾ ਨੇ ਇੱਕ ਵਾਰ ਫਿਰ ਉੱਥੇ ਲਿਆ ਕੇ ਖੜਾ ਕੀਤਾ ਜੀ ਜੀ। ਤੇ ਆ ਰਣਜੀਤ ਵਾਲੇ ਮਾਮਲੇ 'ਚ ਸਰਕਾਰ ਘਿਰੀ ਹੈ, ਡੀਜੀਪੀ ਹੋਰ ਇੱਕ ਦਿਨ ਪਹਿਲਾਂ ਹੀ ਤਲਵਾ ਕੇ ਉੱਠ ਰਹੇ ਨੇ, ਦੂਏ ਦਿਨ ਫੇਰ ਆ ਘਟਨਾ ਮੂਹਰੇ ਮੂੰਹ ਚੜਾ ਕੇ ਖੜੀ ਹੈ। ਪਰ ਬਸ਼ਰਮਾ ਨੂੰ ਕੀ ਹੈ, ਮਤਲਬ ਕਿ ਹੈ ਨਾ, ਦੋ ਪਈਆਂ ਹੈ ਨਾ ਸਦਕੇ ਗਈਆਂ, ਸਦਕੇ ਆਪਣੀ ਢੂਹੀ ਦੇ, ਦੋ ਪਈਆਂ ਵਿਸਰ ਗਈਆਂ ਸਦਕੇ ਆਪਣੀ ਢੂਹੀ ਦੇ, ਆਪਾਂ ਕੀ ਲੈਣਾ? ਬਿਲਕੁਲ ਕੋਈ ਅਸਰ ਹੀ ਨਹੀਂਗਾ। ਸੋ ਇਸ ਲਈ ਇਹਦੇ ਲਈ ਪੰਜਾਬ ਸਰਕਾਰ, ਗ੍ਰਹਿ ਮੰਤਰੀ, ਮੁੱਖ ਮੰਤਰੀ, ਡੀਜੀਪੀ ਸਾਰੇ ਜ਼ਿੰਮੇਵਾਰ ਨੇ। ਕਦੇ ਦੱਸ ਦਿਓ ਮੈਨੂੰ ਕਿ ਕਦੇ ਇਹ ਕਿਹਾ ਗਿਆ ਹੋਵੇ ਕਿ ਅੱਜ ਇਹਦੇ ਤੇ ਚਰਚਾ ਕਰਾਂਗੇ, ਨਾ ਕਦੇ, ਅੱਜ ਇਹਦੇ ਤੇ ਕੈਬਨਿਟ ਬੁਲਾਵਾਂਗੇ, ਅੱਜ ਇਹਦੇ ਤੇ ਮੀਟਿੰਗ ਕਰਾਂਗੇ? ਕਦੇ ਵੀ ਨਹੀਂ। ਸੋ ਮੈਨੂੰ ਤਾਂ ਇਹ ਡਰ ਲੱਗਣ ਲੱਗ ਗਿਆ ਕਿ ਲੋਕ ਨੁਮਾਇੰਦੇ ਬਣਨ ਤਾਂ ਲੋਕ ਭੱਜਣ ਲੱਗ ਜਾਣ ਪੰਜਾਬ 'ਚ, ਜੋ ਹਾਲਤ ਹੋ ਰਹੀ ਹੈ ਸਰਪੰਚਾਂ ਪੰਚਾਂ ਦੀ। ਸੋ ਕੋਈ ਐਮਸੀ ਦਾ ਨੁਮਾਇੰਦਾ, ਕੋਈ ਬਾੜ ਦਾ ਨੁਮਾਇੰਦਾ, ਕੁਝ ਜਿਹੇ ਜਿਹੇ ਅਟੈਕ ਹੋ ਰਹੇ ਨੇ, ਕੱਲ ਨੂੰ ਲੋਕ ਇਹਨਾਂ ਗੱਲਾਂ ਤੋਂ ਦੂਰ ਹੋ ਜਾਣਗੇ ਜਨਾਬ, ਦੂਰ ਹੋ ਜਾਣਗੇ। ਬਿਲਕੁਲ ਜੀ, ਬਿਲਕੁਲ। ਸੋ ਇਹ ਬਹੁਤ ਪੰਜਾਬ 'ਚ ਤਣਾਅ ਵਾਲੀ ਸਥਿਤੀ ਹੈ, ਫਿਕਰਮੰਦੀ ਵਾਲੀ ਸਥਿਤੀ ਹੈ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਦਹਿਸ਼ਤਗਰਦੀ ਦਾ ਵਰਤਾਰਾ ਬਹੁਤ ਫੈਲ ਰਿਹਾ। ਕੋਈ ਨਾ ਸ਼ਰਮਾ ਜੀ, ਸਮਾਂ ਹੁੰਦਾ ਸੀਗਾ ਜਦੋਂ ਨਾ, ਮਤਲਬ ਜਿਹੜਾ ਸਰਪੰਚ ਦਾ ਅਹੁਦਾ ਬਹੁਤ ਸਤਿਕਾਰਤ ਅਹੁਦਾ ਹੁੰਦਾ ਸੀਗਾ,
ਤੇ ਆਪਣੇ ਦੇਖਣ ਦੀ ਗੱਲ ਹੈ, ਜੇ ਕਿਸੇ ਬੰਦੇ ਦੇ ਉੱਤੇ ਸਰਬਸੰਮਤੀ ਹੋ ਜਾਂਦੀ ਸੀ ਨਾ, ਵੀ ਪਿੰਡ ਦੀ ਸਰਪੰਚੀ ਦੇ ਉੱਤੇ ਮਾਮਲੇ 'ਚ ਸਰਬਸੰਮਤੀ ਹੋ ਗਈ, ਤਾਂ ਉਸ ਬੰਦੇ ਦੀਆਂ ਅਗਲੀਆਂ ਕਈ ਪੀੜ੍ਹੀਆਂ ਦਾ ਵੀ ਸਤਿਕਾਰ ਕਰਦੇ ਸੀ ਲੋਕ, ਰਿਸ਼ਤੇਦਾਰੀਆਂ ਦੇ ਵਿੱਚ ਵੀ ਯਾਰ ਇਹਨਾਂ ਦੇ ਤੋਂ ਉੱਤੇ ਤਾਂ ਸਰਬਸੰਮਤੀ ਕੀਤੀ ਹੈ ਪਿੰਡ ਨੇ, ਵੀ ਇਹਨੇ ਸਤਿਕਾਰਤ ਲੋਕ ਆ। ਅੱਜ ਕੱਲ੍ਹ ਜਦੋਂ ਤੋਂ ਜਿਵੇਂ ਤੁਸੀਂ ਵੀ ਸਿਆਸੀਕਰਨ ਦਾ ਜ਼ਿਕਰ ਕਰਦੇ ਹੁੰਦੇ ਹਰ ਮਾਮਲੇ ਦੇ ਵਿੱਚ, ਪੇਂਡੂ ਸਿਆਸਤ ਦੇ ਵਿੱਚ, ਜਦੋਂ ਆਪਾਂ ਕਹਿੰਦੇ ਵੀ ਇਹਨਾਂ ਨੂੰ ਹੋਰ ਅਧਿਕਾਰ ਮਿਲਣੇ ਸੀ 72ਵੀਂ ਸੋਧ ਦੀ, ਜਦੋਂ ਆਪਾਂ ਗੱਲ ਕਰਦੇ ਹਾਂ, ਤੇ ਅੱਜ ਤਾਂ ਇੰਨਾ ਕਿ ਇਸ ਮਾਮਲੇ ਦਾ ਸਿਆਸੀਕਰਨ ਹੋ ਗਿਆ ਵੀ ਲੋਕ ਕਹਿੰਦੇ ਅੱਛਾ ਸਰਪੰਚੀ ਦੀ ਚੋਣ ਲੜਿਆ ਸੀ, 40 ਲੱਖ ਲਾ ਕੇ ਫੇਰ ਕੀ ਖੱਟ ਲਿਆ, 30 ਲੱਖ ਲਾ ਕੇ ਫੇਰ ਹੁਣ ਮਤਲਬ ਲੋਕ ਇਹਨੂੰ ਇਸ ਤਰੀਕੇ ਨਾਲ ਦੇਖਦੇ ਨੇ ਵੀ ਤੇਰੀ ਸਰਕਾਰੀ ਦਰਬਾਰੇ ਨਹੀਂ ਪੁੱਛਦਾ, ਪਿੰਡ 'ਚ ਤੇਰੇ ਐਂਟੀ ਇੱਕ ਧੜਾ ਹੈਗਾ ਹੀ ਹੈ, ਤੇ ਇੰਨੇ ਪੈਸੇ ਲਾ ਕੇ ਤੂੰ ਕਿਹੜੀ ਮਾਰਕਾ ਮਾਰ ਲਿਆ ਜੀ। ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ, ਜਾਂਦੇ ਜਾਂਦੇ ਕਿਸਾਨੀ ਦੀ, ਬਠਿੰਡੇ ਦੇ ਵਿੱਚ ਆਪਾਂ ਦੇਖਿਆ ਲੰਘੇ ਦਿਨਾਂ ਦੇ ਵਿੱਚ ਜਿਉਂਦ ਪਿੰਡ ਵਾਲੀ ਘਟਨਾ ਆਪਣੇ ਸਾਹਮਣੇ ਆਈ। ਬਠਿੰਡੇ ਦੇ ਵਿੱਚ ਵੈਸੇ ਵੀ ਕਿਸਾਨੀ ਦਾ ਹੱਬ ਹੈ, ਤੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀ, ਜਿਹੜਾ ਪੰਜਾਬ ਦੀਆਂ ਕਲਮਾਂ ਨੂੰ ਬਚਾਉਣ ਦੇ ਲਈ, ਹੱਕ ਹਕੂਕਾਂ ਦੀ ਗੱਲ ਕਰਨ ਦੇ ਲਈ ਇਕੱਠ ਹੋਇਆ ਸੀਗਾ। ਹੁਣ ਕਿਸਾਨਾਂ ਦਾ ਵੱਡਾ ਧਰਨਾ ਲੱਗ ਹੀ ਗਿਆ ਜੀ। ਦੇਖੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੁਲਿਸ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ, ਉਹ ਕਿਸਾਨ ਜਥੇਬੰਦੀਆਂ ਨਾਲ ਹੀ ਨਹੀਂ, ਬਾਕੀ ਸਾਰੀਆਂ ਧਿਰਾਂ ਨਾਲ ਵੀ ਉਹੋ ਜਿਹਾ ਹੀ ਕਰ ਰਹੀ ਹੈ। ਜੀ ਜੀ ਜੀ। ਉਹ ਤਾਂ ਮਤਲਬ ਇੱਕ ਅੱਖ ਨਾਲ ਹੀ ਦੇਖਦੀ ਹੈ ਨਾ ਸਾਰਿਆਂ ਨੂੰ, ਚਾਹੇ ਮਾਸਟਰ ਹੋਣ, ਚਾਹੇ ਬੇਰੁਜ਼ਗਾਰ TT ਵਾਲੇ ਹੋਣ, ਚਾਹੇ ਮੈਡੀਕਲ ਵਾਲੇ ਹੋਣ, ਚਾਹੇ ਮੁਲਾਜ਼ਮ ਜਥੇਬੰਦੀਆਂ ਹੋਣ, ਤੇ ਚਾਹੇ ਕਿਸਾਨ ਜਥੇਬੰਦੀਆਂ, ਉਹ ਤਾਂ ਜੋ ਉੱਪਰੋਂ ਆਕਾ ਦਾ ਹੁਕਮ ਆਉਂਦਾ ਉਵੇਂ ਜਾਂਦੇ। ਹੁਣ ਆਕਾ ਕਿਹੜਾ? ਸਹੀ ਹੈ, ਆਕਾ ਉਹ ਜਿਹੜਾ ਤੜਫਿਆ ਕਿ 3 ਵਾਰ ਦਿੱਲੀ ਦਾ ਮੈਂ ਮੁੱਖ ਮੰਤਰੀ ਬਣਿਆ, ਪੁਲਿਸ ਚਲਾਉਣ ਦਾ ਮੌਕਾ ਨਹੀਂ ਮਿਲਿਆ, ਸੋ ਬਟਨ ਦੱਬ ਕੇ ਦੇਖਦਾ ਪੰਜਾਬ 'ਚ ਪੁਲਿਸ। ਸਹੀ ਹੈ, ਸਹੀ ਹੈ, ਬਿਲਕੁਲ ਸਹੀ ਹੈ ਜੀ। ਉਹ ਪੰਜਾਬ ਦੇ ਵਿੱਚ ਲਾਂਬੂ ਲਾਲਾ ਦੇਖਦਾ ਕਿ ਲੈ ਮੇਰੇ ਹੁਕਮਾਂ ਤੇ ਦੇਖ ਡਾਂਗਾ ਪੈਂਦੀਆਂ। ਸਹੀ ਗੱਲ। ਇਹ ਸਾਈਕੀ ਹੈ, ਇਹ ਮਾਨਸਿਕ ਰੋਗਤਾ ਹੈ ਕਿ ਏਜੰਡਾ ਹੈ ਕਿਸੇ ਨੂੰ ਹੋਰ ਲਿਆ ਕੇ ਪੰਜਾਬ 'ਚ ਬਿਠਾਉਣ ਦਾ। ਸਹੀ ਹੈ। ਕੀ ਇਹ ਤੁਸੀਂ ਆਪਣੀ ਸਰਕਾਰ ਦਾ ਪੱਖ ਪੂਰਨ ਲਈ ਕੰਮ ਕਰ ਰਹੇ ਹੋ, ਆਪਣੀ ਈਗੋ ਪਗਾਉਣ ਲਈ ਕਰ ਰਹੇ ਹੋ, ਕਿ RSS BJP ਲਈ ਰਾਹ ਖੋਲ੍ਹਣ ਲਈ ਕਰ ਰਹੇ ਹੋ? ਸਹੀ ਗੱਲ। ਤੋ ਜਿਹੋ ਜਿਹਾ ਵਰਤਾਰਾ ਜਿਉਂਦ ਪਿੰਡ 'ਚ ਵਾਪਰਿਆ ਸੀ ਜੀ, ਹੈ ਨਾ, ਉਸ ਨੇ ਇੱਕ ਵਾਰ ਤਾਂ ਹਿਲਾ ਕੇ ਰੱਖ ਦਿੱਤਾ, ਤੇ ਉਸ ਤੋਂ ਬਾਅਦ ਫਿਰ ਉਹ ਮੁੰਡੇ ਦਾ ਇਲਾਜ ਚੱਲਿਆ, ਮੁੱਦਾ ਬਣਿਆ, ਪੀਲੀ ਪੱਗ ਇੱਕ ਸਿੰਬਲ ਬਣੀ, ਤੇ ਆਖਰ ਧਰਨਾ ਲਾਉਣ ਦਾ ਦੁਬਾਰਾ ਐਲਾਨ ਕੀਤਾ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਨੇ, ਕਿਉਂਕਿ ਉਹਨਾਂ ਵੱਲੋਂ ਕਾਲ ਸੀ, ਪਹਿਲਾਂ ਉਹਨਾਂ ਦੇ ਬੰਦੇ ਚੱਕੇ ਸੀ, ਉਹਨਾਂ ਦੀ ਰਿਹਾਈ ਦਾ ਮਸਲਾ ਸੀ, ਉਹਦਾ ਜ਼ਮਾਨਤ ਹੋ ਗਈ, ਹੋਰ ਚੱਕ ਲਏ, ਉਹਨਾਂ ਨੂੰ ਛਡਾਉਣ ਲਈ ਤੁਰਨ ਲੱਗੇ ਸੀ, ਤਾਂ ਉਹਦਾ ਨਿਕਲ ਨਹੀਂ ਦਿੱਤੇ। ਜਿਵੇਂ ਜੋਤੀ ਯਾਦਵ ਨੇ ਅਗਵਾਈ 'ਚ ਪੁਲਿਸ ਨੇ ਕਾਰਵਾਈ ਕੀਤੀ, ਉਹ ਮਸਲਾ ਵੱਡਾ ਬਣ ਗਿਆ, ਤੇ ਕੱਲ ਫਿਰ ਕਿਹਾ ਵੀ ਕਿ ਅਸੀਂ ਧਰਨਾ ਲਾਵਾਂਗੇ। ਚਲੋ, ਉਹ ਤੋਂ ਪਹਿਲਾਂ ਇੱਕ ਦਿਨ ਪੁਲਿਸ ਨਾਲ ਗਿਟਮਿਟ ਹੋ ਗਈ ਸੀ, ਮੀਟਿੰਗ ਹੋ ਗਈ ਸੀ, ਤੇ ਇਹਦੇ ਵਿੱਚ ਹੋਰ 2 ਦਰਜਨ ਦੇ ਕਰੀਬ ਜਥੇਬੰਦੀਆਂ ਸ਼ਾਮਲ ਸੀ। ਕੱਲ ਸਰਕਾਰ ਦੇ ਖਿਲਾਫ ਉਹ ਜਥੇਬੰਦੀਆਂ ਵੀ ਦੱਬ ਕੇ ਗਰਜ ਰਹੀਆਂ ਸੀ, ਜਿਨ੍ਹਾਂ ਨੇ ਵੋਟਾਂ ਵੀ ਪਵਾਈਆਂ ਪਿਛਲੇ ਪੜਦਿਓ। ਸਹੀ ਹੈ, ਬਿਲਕੁਲ, ਜਿਨ੍ਹਾਂ ਨੇ ਸਾਥ ਵੀ ਦਿੱਤਾ। ਹਾਂਜੀ, ਇਸ ਗੜ ਦੇ ਵਿੱਚ ਜਿਹੜੇ ਤਰਲੋ ਮੱਛੀ ਵੀ ਸੀ ਕਿ ਲਿਆਈਏ ਭਗਵੰਤ ਮਾਨ ਨੂੰ, ਆਪਣੀ ਹੀ ਜਥੇਬੰਦੀਆਂ ਦੇ ਸਾਥ ਨਹੀਂ ਦਿੱਤੇ ਜਿਨ੍ਹਾਂ ਨੇ। ਸਹੀ ਹੈ। ਉਹ ਪੁਲਿਸ ਨਾਲ ਮਿਲ ਕੇ ਕੱਲ ਧਰਨੇ ਵੀ ਲਾ ਰਹੇ ਸੀ। ਤੋ ਇਹ ਸਾਰਾ ਕੁਝ ਇੱਥੇ ਖਿਚੜੀਆਂ ਪੱਕਦੀਆਂ, ਇਸੇ ਨੂੰ ਸਿਆਸਤ ਕਹਿੰਦੇ, ਹੋਰ ਕਿਹਨੂੰ ਕਹਿੰਦੇ? ਸਿਆਸਤ ਕਹਿੰਦੇ। ਸਹੀ ਗੱਲ ਹੈ। ਸੋ ਇਸ ਲਈ ਇਹ ਹਿੰਡ ਪਕਾਉਣਾ ਹੀ ਸੀ ਧਰਨਾ, ਜਾਂ ਮੁੱਦਿਆਂ ਦੇ ਲਈ ਆਉਂਦੇ ਸਮੇਂ 'ਚ ਵੱਡੀ ਲੜਾਈ ਵੀ ਵਿੱਢਾਂਗੇ। ਕਿਸ ਦੇ ਲਈ ਸੀ? ਮਤਲਬ ਸਾਨੂੰ ਮਟਕਾ ਤੋਂ ਚੌਂਕ ਤੱਕ ਜਾਣ ਦਿਓ, ਸਾਨੂੰ ਚੰਡੀਗੜ੍ਹ ਦੀ ਹੱਦ 'ਚ ਧਰਨਾ ਲਾਉਣ ਦਿਓ, ਬਸ ਫਿਰ ਅਸੀਂ ਤੁਹਾਡੇ ਨਾਲ ਨਹੀਂ ਟਕਰਾਉਂਦੇ, ਸਾਡੇ ਨਾਲ ਨਾ ਟਕਰਾਇਓ। ਹੁਣ ਤੁਸੀਂ ਸਾਨੂੰ ਟਕਰਾ ਲਏ, ਹੁਣ ਸਾਨੂੰ ਇੱਕ ਧਰਨਾ ਬਠਿੰਡਾ ਲਾ ਲੈਣ ਦਿਓ। ਫਿਰ ਮਤਲਬ ਦਿੱਲੀ ਜਦੋਂ 26 ਤਰੀਕ ਨੂੰ ਜਾਣਾ ਸੀ, ਤਦ ਮਤਲਬ ਕਈ ਤਰ੍ਹਾਂ ਕਹਿੰਦੀਆਂ ਸੀਗੀਆਂ ਵੀ ਕਿ ਆਪਾਂ ਪੁਲਿਸ ਨਾਲ, ਕਈ ਜਥੇਬੰਦੀਆਂ ਕਹਿੰਦੇ ਵੀ ਪੁਲਿਸ ਨਾਲ ਮਿਲ ਕੇ ਜੇ ਧਰਨਾ ਲਾਇਆ ਫਿਰ ਧਰਨਾ ਥੋੜਾ, ਪ੍ਰਦਰਸ਼ਨ ਥੋੜਾ। ਸਹੀ ਗੱਲ। ਸੋ ਇਸ ਲਈ ਚਲੋ ਚੰਗੀ ਗੱਲ ਹੈ ਕਿ ਤਾਲਮੇਲ ਹੋ ਗਿਆ, ਸਰਕਾਰਾਂ ਨੂੰ ਸਮਝ ਆ ਗਈ ਕਿ ਟਕਰਾਅ 'ਚ ਪੈ ਕੇ ਨੁਕਸਾਨ ਸਾਡਾ ਵੀ ਹੋਣਾ ਤੇ ਪੰਜਾਬ ਦਾ ਵੀ ਹੋਣਾ। ਉਹ ਸਹੀ ਹੈ, ਜੇ ਪਹਿਲੇ ਦਿਨ ਏਦਾਂ ਜਾਣ ਦਿੰਦੇ ਉਹਨਾਂ ਨੂੰ ਤੇ ਬਠਿੰਡੇ 'ਚੋਂ ਬੈਠ ਜਾਂਦੇ, ਤਾਂ ਮਨੋਂ ਮਾਨ ਨਾਲ ਕੁਝ ਘੰਟੇ 'ਚ ਧਰਨਾ ਨਿਬੜ ਜਾਣਾ ਸੀ। ਸਹੀ ਗੱਲ। ਇਹ ਸਥਿਤੀ ਉਹਨਾਂ ਪੈਦਾ ਹੁੰਦੀ। ਸੋ ਪਰ ਕੱਲ ਧਰਨਾ ਸਫਲ ਰਿਹਾ, ਵੱਡੀ ਗਿਣਤੀ 'ਚ ਕਿਸਾਨ ਆਏ, ਵੱਡੀ ਗਿਣਤੀ 'ਚ ਆਵਾਮ ਆਇਆ। ਉਹਦੇ ਵਿੱਚ ਸਰਕਾਰੀ ਤਸ਼ੱਦਦ ਦਾ ਜ਼ਿਕਰ ਤਾਂ ਹੋਇਆ, ਪੰਜਾਬ ਦੇ ਮੁੱਦਿਆਂ ਦੀ ਬਾਤ ਪਾਈ ਗਈ, ਪੰਜਾਬ ਦੇ ਮਸਲਿਆਂ ਦੀ, ਕਿਸਾਨੀ ਮਸਲਿਆਂ ਦੀ ਬਾਤ ਪਾਈ। ਉਮੀਦ ਕਰਦੇ ਹਾਂ ਇਹ ਆਵਾਜ਼ ਪੰਜਾਬ ਦੀ ਵਿਧਾਨ ਸਭਾ 'ਚ ਇਸ ਸੈਸ਼ਨ 'ਚ ਗੂੰਜੇ, ਇਹਨਾਂ ਮਸਲਿਆਂ ਦੇ ਉੱਤੇ ਸਰਕਾਰਾਂ ਚਰਚਾ ਕਰਨ, ਜਿਹਦੀ ਉਮੀਦ ਕਰ ਰਹੇ ਹਾਂ, ਪਰ ਉਮੀਦ ਪੂਰੀ ਨਹੀਂ ਹੁੰਦੀ। ਧਰਨੇ ਤਾਂ ਅਸੀਂ ਕਿੰਨੇ ਸਮੇਂ ਤੋਂ ਲਾ ਹੀ ਰਹੇ ਹਾਂ ਜੀ, ਧਰਨਾ ਤਾਂ ਕੋਈ ਨਵੀਂ ਪ੍ਰੈਕਟਿਸ ਤਾਂ ਹੈ ਨਹੀਂ, ਕਿ ਧਰਨੇ ਤਾਂ ਲੱਗ ਹੀ ਰਹੇ ਨੇ ਸ਼ਰਮਾ ਜੀ, ਪਰ ਧਰਨਾ ਥੌਟ ਕੀ ਦੇ ਰਿਹਾ ਲੋਕਾਂ ਨੂੰ, ਧਰਨਾ ਅਗਲਾ ਪ੍ਰੋਗਰਾਮ ਕੀ ਦੇ ਰਿਹਾ ਲੋਕਾਂ ਨੂੰ, ਇਹ ਵੱਡੀ ਗੱਲ ਆ। ਕੁਝ ਕੁ ਕਿਸਾਨ ਜਥੇਬੰਦੀਆਂ ਦਾ ਇਸ ਤਰ੍ਹਾਂ ਸਿਆਸਤ ਦੇ ਵਿੱਚ ਪਿਛਲੀ ਵਾਰੀਆਂ ਜਿਹੜੀ ਗੁਫ਼ਤਗੂ ਹੋਈ, ਜਾਂ ਜਿਹੜੇ ਇੱਕ ਦੂਜੇ ਨਾਲ ਸਹਿਮਤੀਆਂ ਹੋਈਆਂ, ਧਰਨਾ ਪ੍ਰਦਰਸ਼ਨ ਕੋਈ ਸ਼ਰਮਾ ਜੀ ਕਿਸਾਨੀ ਦੀ ਸ਼ਕਤੀ ਪ੍ਰਦਰਸ਼ਨ ਦਾ ਸਾਧਨ ਥੋੜ੍ਹਾ ਹੈ।
ਵੀ ਧਰਨਾ ਕਰਨਾ ਹੈ ਜੀ, ਅਸੀਂ ਬਠਿੰਡੇ ਆਪਦੀ ਮੰਗ ਬਣਾ ਲਈ ਵੀ ਅਸੀਂ ਧਰਨਾ ਕਰਕੇ ਵੱਡੇ ਹੋ ਗਏ। ਕਿਸਾਨੀ ਨੂੰ ਇੱਕ ਰੋਡ ਮੈਪ ਦੇਣ ਦਾ ਤੇ ਭਵਿੱਖੀ ਜਿਹੜੀਆਂ ਉਲਝਣਾਂ ਨੇ ਉਹਨਾਂ ਨੂੰ ਸੁਲਝਾਉਣ ਦਾ ਇੱਕ ਜ਼ਰੀਆ ਧਰਨਾ। ਇਹ ਨਹੀਂ ਗਾ ਇਕੱਠ ਵਿਖਾ ਕੇ ਤੁਸੀਂ ਸਿਆਸੀ ਤੌਰ ਤੇ ਸੌਦੇਬਾਜ਼ੀ ਕਰ ਲਓ। ਇਹ ਬਿਲਕੁਲ ਤੁਹਾਡੀ ਗੱਲ ਸਹੀ ਆ। ਅੱਜ ਆਪਾਂ ਸੰਕੇਤਕ ਤੌਰ ਤੇ ਗੱਲ ਕਰ ਰਹੇ ਹਾਂ, ਅੱਜ ਆਪਾਂ ਇੱਕ ਮਿਸਾਲ ਦੇ ਤੌਰ ਤੇ ਗੱਲ ਕਰ ਰਹੇ ਹਾਂ, ਪਰ ਕੱਲ ਨੂੰ ਇਹ ਗੱਲਾਂ ਖੁੱਲ੍ਹੇਆਮ ਹੋ ਜਾਣਗੀਆਂ। ਕੱਲ ਨੂੰ ਲੋਕ ਦੋਸ਼ ਲਾਉਣ ਲੱਗ ਪੈਣਗੇ, ਔਰ ਲੋਕ ਤਾਂ ਪਹਿਲਾਂ ਹੀ ਲਾ ਰਹੇ ਨੇ ਵੀ ਕਿਉਂ ਤੁਸੀਂ ਹਰ ਹਫ਼ਤੇ ਹਰ ਮਹੀਨੇ ਤੁਸੀਂ ਕਿਉਂ ਆਪਦੀ ਊਰਜਾ ਬਰਬਾਦ ਕਰਦੇ ਹੋ। ਕੋਈ ਤਗੜਾ ਪ੍ਰੋਗਰਾਮ ਦਿਓ, ਸਰਕਾਰਾਂ ਨਾਲ ਗੱਲਬਾਤ ਕਰੋ, ਟੇਬਲ ਟਾਕ ਕਰਕੇ ਮਸਲੇ ਨਿਬੇੜੋ। ਕਿਉਂ ਨਿੱਤ ਡੀਜ਼ਲ ਫੂਕਣਾ, ਨਿੱਤ ਡੰਡੇ ਖਾਣੇ ਆ ਪੰਜਾਬ ਪੁਲਿਸ ਤੋਂ ਤੁਸੀਂ ਜੀ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ, ਨਾ ਸਿਰਫ ਪੱਤਰਕਾਰ ਦੇ ਤੌਰ ਤੇ ਬਲਕਿ ਧਰਨਿਆਂ ਪ੍ਰਦਰਸ਼ਨਾਂ ਦੇ ਵਿੱਚ ਜਾ ਕੇ ਵਿਵਾਕੀ ਦੇ ਨਾਲ, ਧੜੱਲੇ ਦੇ ਨਾਲ ਪੰਜਾਬ ਦੀ ਗੱਲ ਵੀ ਕਰਦੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ